अस्सलाम वालेकुम सर। वालेकुम सलाम जनाब अजमल साहब, बहुत खुशी हुई ਤੁਹਾਨੂੰ ਮਿਲ ਕੇ। जवाद साहब बचपन तो शुरू करिए, बचपन किस तरह गुजरिया? ਬੜਾ ਅੱਛਾ ਜੀ। ਮੇਰੇ ਵਾਲਦੈਨ ਬੜੇ ਪ੍ਰੋਗਰੈਸਿਵ ਲੋਕ ਸਨ, ਬੜੇ ਕੋਆਪਰੇਟਿਵ ਸਨ ਬੱਚਿਆਂ ਦੇ ਨਾਲ। ਅਸੀਂ ਖੇਡਦੇ ਵੀ ਸਾਂ, ਅਸੀਂ ਮਿਊਜ਼ਿਕ ਵੀ ਸ਼ੁਰੂ ਤੋਂ ਹੀ ਕਰ ਰਹੇ ਹਾਂ ਸੀ, ਸਮਝੋ ਗਾਣੇ ਵਾਣੇ ਗਾਉਂਦੇ ਸੀ, ਨਾਲ ਪੜ੍ਹਾਈ ਬੜੀ ਅੱਛੀ ਕੀਤੀ ਕਿਉਂਕਿ ਵਾਲਦੈਨ ਆਪੇ ਪੜ੍ਹਾਈ ਦੇ ਉੱਤੇ ਤਵੱਜੋ ਦਿੰਦੇ ਸੀ। ਦੋਨੋਂ ਪ੍ਰੋਫੈਸਰ ਸੀ ਚੁੰਗੇ जी जी। ਤੇ ਉਹਨਾਂ ਨੇ ਇਹ ਸਭ ਤੋਂ ਆਸਾਨ ਚੀਜ਼ ਸੀ ਕਿ ਸਾਨੂੰ ਪੜ੍ਹਾ ਲਿਖਾ ਲੈਣ। ਹਾਂਜੀ, ਬੇਸਿਕਸ ਜਿਹੜੀਆਂ ਹੁੰਦੀਆਂ ਨਾ, ਜਾਂ ਮੈਥਮੈਟਿਕਸ ਦੀ, ਉਰਦੂ ਦੀ, ਅੰਗਰੇਜ਼ੀ ਦੀ, ਸਾਇੰਸ ਦੀ, ਜੀਓਗ੍ਰਾਫੀ ਦੀ, ਉਹਨਾਂ ਨੇ ਫਿਰ ਸਾਨੂੰ ਸ਼ੁਰੂ ਤੋਂ ਹੀ ਇਹਦੇ ਅੰਦਰ ਥੋੜ੍ਹਾ ਬਹੁਤ ਪੜ੍ਹਾਇਆ ਤੇ ਫਿਰ ਬੇਸ ਬਣ ਗਈ। ਉਹਦੇ ਬਾਅਦ ਫਿਰ ਅਸੀਂ ਉਹਨਾਂ ਨੇ ਪੜ੍ਹਾਉਣ ਦੀ ਫਿਰ ਉਹਨੂੰ ਜ਼ਰੂਰਤ ਨਹੀਂ ਰਹੀ, ਤੇ ਅਸੀਂ ਆਪਣੇ ਸੈਲਫ ਪ੍ਰੋਪੈਲਡ ਹੋ ਗਏ ਫਿਰ। ਤੇ ਸ਼ਰਾਰਤੀ ਬੜੇ ਹੁੰਦੇ ਸੋ ਤੁਸੀਂ ਬਚਪਨ 'ਚ। ਹਾਂਜੀ, ਮੈਂ ਪਰ ਇਸ ਤਰ੍ਹਾਂ ਦਾ ਸੁਣਿਆ ਤੁਸੀਂ ਲੋਕਾਂ ਦੇ ਦੂਸਰੇ ਬੱਚਿਆਂ ਦੀਆਂ ਲੜਾਈਆਂ ਛੜਾਈਆਂ ਵੀ ਬੜੀਆਂ ਕਰਾਉਂਦੇ ਸੋ। ਨਹੀਂ, ਉਹ ਇੱਕ ਦੋ ਦਫਾ ਇਸ ਤਰ੍ਹਾਂ ਹੋਇਆ ਸੀ ਕਿ ਮੈਂ ਮਜ਼ਾਕ ਵਿੱਚ ਮੈਨੂੰ ਲੱਗਾ ਕਿ ਬੱਚੇ ਜਿਹੜੇ ਨੇ ਨਾ ਆਪਸ ਵਿੱਚ ਇਹਨਾਂ ਦਾ ਮਸਲਾ ਠੀਕ ਨਹੀਂ ਹੈਗਾ ਕੋਈ, ਤੇ ਉਹ ਮੇਰਾ ਖਿਆਲ ਹੈ ਮੈਂ ਕੋਈ ਇੱਕ ਦੋ ਗੱਲਾਂ ਕੀਤੀਆਂ ਤਾਂ ਆਪਸ ਵਿੱਚ ਲੜ ਪਏ, ਤੇ ਫਿਰ ਲੋਕਾਂ ਨੇ ਕਿਹਾ ਕਿ ਜੀ ਇਹਨੇ ਇਸ ਤਰ੍ਹਾਂ ਕੀਤਾ ਇਸ ਤਰ੍ਹਾਂ ਕੀਤਾ ਹੈ। ਤੇ ਪਰ ਉਹਦੇ ਬਾਅਦ ਮੇਰਾ ਨਹੀਂ ਖਿਆਲ ਕਦੀ ਹੋਇਆ ਇਸ ਤਰ੍ਹਾਂ ਦੀ। ਮਤਲਬ ਮੈਨੂੰ ਲੱਗਦਾ ਕਿ ਬੜੀ ਬੇਜ਼ਰਰ ਜਿਹੀ ਸ਼ਰਾਰਤਾਂ ਸਨ। ਅੱਛਾ, ਕੋਈ ਐਸੀ ਸ਼ਰਾਰਤ ਜਿਹਦੇ ਤੇ ਕੋਈ ਮਾਰ ਸ਼ਾਰ ਵੀ ਪਈ ਹੋਵੇ ਘਰੋਂ ਕਦੀ? ਨਹੀਂ, ਮਾਰ ਤਾਂ ਨਹੀਂ ਪਈ, ਪਰ ਬਹੁਤ ਸ਼ਰਾਰਤੀ ਮਤਲਬ ਹੈਗੇ ਸੀ ਅਸੀਂ ਸਾਰੇ। ਅਸੀਂ ਤਿੰਨ ਭਰਾ ਸੀ, ਤਾਂ ਕੋਈ ਨਾ ਕੋਈ ਸ਼ਰਾਰਤ ਕਰਦੇ ਰਹਿੰਦੇ ਸੀ। ਤੇ ਮੈਨੂੰ ਲੱਗਦਾ ਹੈ ਕਿ ਇੱਕ ਦਫਾ ਮੈਂ ਲੜ ਪਿਆ ਸੀ, ਮੇਰੇ ਦੋਵੇਂ ਭਰਾ ਆਪਸ ਵਿੱਚ, ਤੇ ਉਹਦੇ ਅੰਦਰ ਮੈਂ ਉਹਨਾਂ ਦੀ ਨਾ, ਉਹ ਲੜ ਰਹੇ ਸੀ ਤੇ ਮੈਂ ਖਲੋਤਾ ਸੀ, ਤੇ ਮੇਰੇ ਵਾਲਿਦ ਸਾਹਿਬ ਆਏ ਤੇ ਉਹਨਾਂ ਨੇ ਦੇਖਿਆ ਕਿ ਯਾਰ ਇਹ ਕੀ ਹੋ ਰਿਹਾ। ਉਹ ਆਪਸ ਵਿੱਚ ਲੜ ਰਹੇ ਸੀ ਦੋਨੋਂ ਭਰਾ, ਤੇ ਵਾਲਿਦ ਸਾਹਿਬ ਨੇ ਨਾ ਉਸ ਦਿਨ ਫਿਰ ਸਾਨੂੰ ਠੀਕ ਠਾਕ ਸਮਝਾਇਆ। ਫਿਰ ਉਹਨਾਂ ਨੇ ਕਿਹਾ ਕਿ ਆਇੰਦਾ ਤੁਸੀਂ ਆਪਸ ਵਿੱਚ ਨਹੀਂ ਲੜਨਾ। ਪਰ ਅਜਮਲ ਸਾਹਿਬ ਉਹਦੇ ਬਾਅਦ ਅਸੀਂ ਕਦੀ ਆਪਸ ਵਿੱਚ ਨਹੀਂ ਲੜੇ ਵਾਹ, ਅੱਜ ਤੱਕ। ਜ਼ਬਰਦਸਤ। ਉਹ ਵਾਲਿਦ ਸਾਹਿਬ ਨੇ ਇਸ ਤਰ੍ਹਾਂ ਸਾਨੂੰ ਡੀਲ ਕੀਤਾ ਉਸ ਦਿਨ ਕਿ ਅਸੀਂ ਸਮਝ ਲਿਆ ਕਿ ਇਹ ਕੰਮ ਨਹੀਂ ਦੁਬਾਰਾ ਕਰਨਾ। ਗੁੱਡ। ਤੇ ਸਕੂਲਿੰਗ ਕਿੱਥੋਂ ਹੋਈ ਜਨਾਬ ਦੀ? ਸਭ ਤੋਂ ਪਹਿਲੇ ਤੇ ਅਸੀਂ ਸਾਰੇ ਭੈਣ ਭਰਾ ਫੈਸਲਾਬਾਦ ਸਨ, ਕਿਉਂਕਿ ਮੇਰੇ ਵਾਲਿਦ ਸਾਹਿਬ ਦੇ ਵਾਲਦਾ ਦੀ ਪੋਸਟਿੰਗ ਹੋ ਗਈ ਸੀ ਉੱਥੇ। ਦੋਨੋਂ ਪ੍ਰੋਫੈਸਰ ਹੈਗੇ ਸਨ, ਦੱਸਿਆ ਸੀ ਮੈਂ ਤੁਹਾਨੂੰ। ਜੀ ਜੀ। ਤੇ ਹੈਗੇ ਉਹ ਲਾਹੌਰ ਦੇ ਸਨ ਸ਼ੁਰੂ ਤੋਂ। ਤੇ ਫਿਰ ਉੱਥੇ ਮੈਂ ਸੇਕਰਡ ਹਾਰਟ ਸਕੂਲ ਵਿੱਚ ਪੜ੍ਹਿਆ, 2 ਸਾਲ ਮੈਂ ਉੱਥੇ ਪੜ੍ਹਿਆ। ਉੱਥੇ ਬਲਕਿ ਸਾਡਾ ਮਿਸ਼ਨਰੀ ਸਕੂਲ ਸੀ, ਉੱਥੇ ਗੋਰੇ ਪੜ੍ਹਾਉਂਦੇ ਸੀ, ਨਨਸ, ਫਾਦਰਸ, ਮਦਰ, ਸਿਸਟਰਸ, ਬ੍ਰਦਰਸ। ਉੱਥੋਂ ਫਿਰ ਅਸੀਂ ਜਦੋਂ ਲਾਹੌਰ ਵਾਪਸ ਆਏ, ਵਾਪਸ ਆਪਣੇ ਸ਼ਹਿਰ ਆਏ, ਤੇ ਇੱਥੇ ਫਿਰ ਮੈਂ ਜੋਨ ਮੈਕਡੋਨਲਡ ਹਾਈ ਸਕੂਲ ਵਿੱਚ ਗਿਆ। ਉੱਥੇ ਮੈਂ 8th ਕਲਾਸ ਵਿੱਚ ਹੈਗਾ ਸੀ, ਤੇ ਮੇਰੇ ਵਾਲਿਦ ਸਾਹਿਬ ਨੇ ਮੈਨੂੰ O ਲੈਵਲਸ ਕਰਨ ਵਾਸਤੇ ਕੈਥੀਡਰਲ ਸਕੂਲ ਵਿੱਚ ਭੇਜ ਛੱਡਿਆ। ਉਹਨਾਂ ਦਾ ਖਿਆਲ ਸੀ ਪੜ੍ਹਾਈ 'ਚ ਬੜਾ ਅੱਛਾ ਹੈ ਤੇ ਇਹਨੂੰ O ਲੈਵਲਸ ਕਰਾਉਣਾ ਮੈਂ। ਉਸ ਜ਼ਮਾਨੇ 'ਚ O ਲੈਵਲਸ 3 ਸਕੂਲਾਂ 'ਚ ਹੁੰਦੇ ਸੀ। ਇੱਕ ਕੈਥੀਡਰਲ ਸਕੂਲ ਸੀ ਜਿੱਥੇ ਮੈਂ ਗਿਆ, ਇੱਕ ਸੇਂਟ ਐਂਥਨੀ ਸੀ, ਤੇ ਇੱਕ HSN ਕਾਲਜ। ਤੇ O ਲੈਵਲਸ ਕਰਨ ਤੋਂ ਬਾਅਦ ਫਿਰ ਮੈਂ FSC ਕੀਤੀ, ਪ੍ਰੀ ਇੰਜੀਨੀਅਰਿੰਗ ਦੀ, ਮਤਲਬ ਸਰਟੀਫਿਕੇਟ ਜਾਂ ਡਿਗਰੀ ਜੋ ਵੀ ਉਹਨੂੰ ਕਹਿੰਦੇ ਨੇ, ਉਹ ਲਿਆ FSC 'ਚ ਗਵਰਨਮੈਂਟ ਕਾਲਜ ਲਾਹੌਰ ਤੋਂ। ਫਿਰ ਮੈਂ ਇੰਜੀਨੀਅਰਿੰਗ ਯੂਨੀਵਰਸਿਟੀ ਲਾਹੌਰ 'ਚ ਗਿਆ, ਤੇ ਉੱਥੇ ਮੈਂ ਮਕੈਨੀਕਲ ਇੰਜੀਨੀਅਰਿੰਗ ਕੀਤੀ। ਵਾਲदैन ਦੋਨੋਂ ਮਾਸ਼ਾਅੱਲਾ ਪੜ੍ਹੇ ਲਿਖੇ ਔਰ ਪ੍ਰੋਫੈਸਰ ਸਾਹਿਬਾਨ ਸਨ, ਤੇ ਉਹਨਾਂ ਦੀ ਤਰਬੀਅਤ ਦੀ ਵਜ੍ਹਾ ਨਾਲ ਔਰ ਫਿਰ ਜਿਹੜੇ ਐਡੇ ਅੱਛੇ ਤਾਲੀਮੀ ਅਦਾਰਿਆਂ 'ਚ ਤੁਸੀਂ ਤਾਲੀਮ ਹਾਸਲ ਕੀਤੀ, ਤੁਸੀਂ ਸਮਝਦੇ ਹੋ ਕਿ ਉਹਦਾ ਤੁਹਾਡੀ ਜ਼ਿੰਦਗੀ 'ਤੇ ਗਹਿਰਾ ਕੋਈ ਅਸਰ ਮੁਰਤਬ ਹੋਇਆ? ਬਹੁਤ ਗਹਿਰਾ ਹੋਇਆ ਜੀ ਅਜਮਲ ਸਾਹਿਬ। ਮੈਂ ਜ਼ਿੰਦਗੀ ਜੋ ਵੀ ਇਸ ਲਈ ਕਰ ਰਿਹਾ, ਉਹਦੀ ਅਗਰ ਕਿਸੇ ਛਾਪ ਉਹਦੇ ਉੱਤੇ ਕਿਸੇ ਚੀਜ਼ ਦੀ ਹੈਗੀ ਹੈ, ਮੇਰੇ ਵਾਲਦੈਨ ਦੀ ਤਰਬੀਅਤ ਹੈ, ਤੇ ਨਾਲ ਉਹਨਾਂ ਦੀ ਕਿਤਾਬਾਂ ਨੇ ਜਿਹੜੀਆਂ ਮੈਂ ਪੜ੍ਹ ਲਈਆਂ ਸੀ। ਮੈਂ ਛੋਟਾ ਹੀ ਹੁੰਦਾ ਸੀ, ਤੇ ਉਹਨਾਂ ਦੀ ਪੋਲੀਟੀਕਲ ਸਾਇੰਸ ਦੀ ਕਿਤਾਬਾਂ ਜਿਹੜੀਆਂ ਹੁੰਦੀਆਂ ਨੇ। ਵਾਲਦਾ ਤੇ ਮੇਰੇ ਖਿਆਲ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਸਨ। ਦੋਵੇਂ। ਅੱਛਾ, ਮੇਰੇ ਦੋਨੇ ਵਾਲਿਦ ਸਾਹਿਬ ਗਵਰਨਮੈਂਟ ਕਾਲਜ ਲਾਹੌਰ ਵਿੱਚ ਪੜ੍ਹਾਉਂਦੇ ਸੀ ਪੋਲੀਟੀਕਲ ਸਾਇੰਸ। ਅੱਛਾ, ਮਾਸ਼ਾਅੱਲਾ। ਉਹ ਪ੍ਰੋਫੈਸਰ ਰਿਟਾਇਰ ਹੋਏ ਨੇ ਉੱਥੋਂ। ਨਾਲ ਮੇਰੀ ਵਾਲਦਾ ਸਾਹਿਬ ਜਿਹੜੇ ਨੇ, ਉਹ ਹੈਡ ਆਫ ਦੀ ਡਿਪਾਰਟਮੈਂਟ ਹੈਗੇ ਸੀ ਪੋਲੀਟੀਕਲ ਸਾਇੰਸ ਡਿਪਾਰਟਮੈਂਟ ਦੇ ਲਾਹੌਰ ਕਾਲਜ ਆਫ ਵੂਮਨ। ਅੱਛਾ, ਹਾਂਜੀ। ਉਹਨਾਂ ਦੀ ਕਿਤਾਬਾਂ ਜਿਹੜੀਆਂ ਸੀ ਨਾ, ਉਹ ਸਾਰੀਆਂ ਬੜੀ ਸੀਰੀਅਸ ਨੌਈਅਤ ਦੀਆਂ ਸਨ। ਪੋਲੀਟੀਕਲ ਸਾਇੰਸ ਇੱਕ ਬੜਾ ਖੁਸ਼ਕ ਸਬਜੈਕਟ ਤਸੱਵਰ ਕੀਤਾ ਜਾਂਦਾ ਹੈ, ਪਰ ਦੁਨੀਆ ਚਲਾਉਂਦਾ ਨਾ। ਜੀ ਜੀ। ਇੰਟਰਨੈਸ਼ਨਲ ਰਿਲੇਸ਼ਨਸ ਹੋ ਗਏ, ਫਿਲਾਸਫੀ ਹੋ ਗਈ, ਫਿਰ ਪੋਲੀਟੀਕਲ ਤੁਹਾਡੀ ਥਿਊਰੀ ਜਿਹੜੀ ਉਹ ਸਾਰੀ ਹੋ ਗਈ ਮੁਖਤਲਿਫ ਕਿਸਮ ਦੀ। ਜੀ ਜੀ। ਤੇ ਮੈਨੂੰ ਪਰ ਸਭ ਤੋਂ ਜ਼ਿਆਦਾ ਜਿਹਨੇ ਇੰਸਪਾਇਰ ਕੀਤਾ ਉਹ ਇਨਕਲਾਬੀ ਸਿਆਸਤ ਸੀ। ਜਿਸ ਤਰ੍ਹਾਂ ਮਾਓ ਜ਼ੇ ਤੁੰਗ ਜਿਹੜੇ ਨੇ, ਮਾਓ ਜ਼ੇ ਤੁੰਗ ਵੀ ਕਹਿੰਦੇ ਨੇ ਉਹਨਾਂ ਨੂੰ। ਹਾਂਜੀ।
ਉਹਨਾਂ ਦੀ ਕਿਤਾਬ ਸੀ ਰੈੱਡ ਬੁੱਕ ਆਫ ਚਾਈਨਾ, ਹਾਂਜੀ ਹਾਂਜੀ, ਰੈਡ ਬੁੱਕ ਆਫ ਤੇ ਉਹ ਮੈਂ ਪੜ੍ਹੀ ਬਹੁਤ ਛੋਟੇ ਹੁੰਦੇ। ਉਹ ਮੈਨੂੰ ਬੜੀ ਕਮਾਲ ਲੱਗੀ। ਉਹਦੇ ਅੰਦਰ ਉਹਨਾਂ ਦੀ ਕੋਟੇਸ਼ਨ ਵੀ ਹੈਗੀਆਂ ਸਨ, ਕਾਫੀ ਸਾਰੀ ਚੀਜ਼ਾਂ ਸੀ ਉਹਦੇ ਅੰਦਰ, ਉਹਨਾਂ ਦੀ ਆਪਣੀ ਕਹੀਆਂ ਹੋਈਆਂ ਤੇ ਲਿਖੀਆਂ ਹੋਈਆਂ। ਉਹ ਮੈਨੂੰ ਬਹੁਤ ਇੰਸਪਾਇਰ ਉਹਨੇ ਕੀਤਾ। ਫਿਰ ਬਾਅਦ ਵਿੱਚ ਮੈਂ ਲੈਨਨ ਦੇ, ਕਾਰਲ ਮਾਰਕਸ, ਟ੍ਰੋਟਸਕੀ ਤੇ ਇਹਨਾਂ ਸਾਰਿਆਂ ਨੂੰ ਵੀ ਪੜ੍ਹਿਆ, ਪਰ ਮੈਨੂੰ ਲੱਗਦਾ ਕਿ ਉਹ ਕਿਤਾਬ ਨੇ ਮੇਰੇ ਤੇ ਬੜਾ ਗਹਿਰਾ ਅਸਰ ਕੀਤਾ ਸੀ। ਮੇਰਾ ਖਿਆਲ ਹੈ ਕਿ ਜਿਹੜਾ ਤੁਸੀਂ ਨਜ਼ਰੀਆ ਲੈ ਕੇ ਤੁਸੀਂ ਚੱਲਣ ਦੀ ਕੋਸ਼ਿਸ਼ ਕਰ ਰਹੇ ਹੋ, ਸ਼ਾਇਦ ਇਹ ਉਹਦਾ ਸਬਬ ਇਹੀ ਹੈ ਕਿ ਤੁਸੀਂ ਉਹ ਕਿਤਾਬਾਂ ਸ਼ੁਰੂ 'ਚ ਪੜ੍ਹ ਲਈਆਂ ਇਹ ਵੀ ਹੈਗਾ ਨਾਲ, ਬਿਲਕੁਲ। ਫਿਰ ਉਹ ਤੁਹਾਡੇ ਜ਼ਿਹਨ 'ਤੇ ਉਹ ਇੱਕ ਅਸਰ ਹੋ ਗਿਆ ਉਹਨਾਂ ਕਿਤਾਬਾਂ ਦਾ। ਅੱਛਾ ਅਜਮਲ ਸਾਹਿਬ, ਇਹ ਜਿਹੜਾ ਤੁਸੀਂ ਪਿਛਲਾ ਵੀ ਦੌਰ ਵੇਖੋ ਨਾ, ਮੈਂ ਬਾਅਦ ਵਿੱਚ ਮੈਨੂੰ ਇਹ ਅਵੇਕਨਿੰਗ ਹੋਈ, ਮੈਨੂੰ ਸਮਝ ਆਈ ਕਿ ਈਵਨ ਅੰਬੀਆ ਅਲੈਹ ਇਸਲਾਮ ਦਾ ਜਿਹੜਾ ਦੌਰ ਸੀ, ਉਹਦੇ ਇਲਾਵਾ ਫਿਰ ਜਿੰਨੇ ਵੀ ਮੁਸਲਿਹੀਨ ਵੱਡੇ ਵੱਡੇ ਆਏ ਨੇ, ਜਿੰਨੇ ਵੀ ਇਨਕਲਾਬੀ ਮੁਖਤਲਿਫ ਕਿਸਮ ਦੇ ਹੋਏ ਨੇ, ਇਹ ਸਾਰੇ ਇੱਕ ਚੀਜ਼ ਦੇ ਉੱਤੇ ਸਿਮਿਲੈਰਿਟੀ ਹੈ। ਉਹ ਹੈਗੀ ਹੈ ਕਿ ਇਹ ਗਰੀਬਾਂ ਨਾਲ ਤੇ ਮਜ਼ਲੂਮਾਂ ਨਾਲ ਖਲੋਤੇ ਨੇ ਸਾਰੇ ਦੇ ਸਾਰੇ। ਬਿਲਕੁਲ ਸਹੀ। ਇਸ ਵਾਸਤੇ ਮੈਂ ਨਹੀਂ ਸਮਝਦਾ ਕਿ ਸੋਸ਼ਲਿਜ਼ਮ ਜਿਹੜਾ ਹੈ ਉਹ ਸਿਰਫ ਕਾਰਲ ਮਾਰਕਸ ਤੋਂ ਬਾਅਦ ਹੀ ਲੋਕਾਂ ਦੇ ਜ਼ਿਹਨ 'ਚ ਆਇਆ। ਵੀ ਜ਼ਿਹਨ ਵਿੱਚ ਬਹੁਤ ਪਹਿਲਾਂ ਤੋਂ ਹੋਏਗਾ ਸੀ, ਪਰ ਉਹਦੀ ਖਾਸ ਟਰਮੀਨੋਲੋਜੀ ਜਿਹੜੀ ਹੈ ਉਹ ਫਿਰ ਜਦੋਂ ਕੈਪੀਟਲਿਜ਼ਮ ਇੱਕ ਇੰਡਸਟਰੀਅਲ ਰੈਵੋਲੂਸ਼ਨ ਦੇ ਬਾਅਦ ਉਹਨੂੰ ਬੜਾਵਾ ਮਿਲਿਆ, ਉਹਦੇ ਬਾਅਦ ਫਿਰ ਸੋਸ਼ਲਿਜ਼ਮ ਦੀ ਸਾਇੰਟੀਫਿਕ ਤਰੀਕੇ ਨਾਲ ਗੱਲ ਹੋਈ ਹੈ। ਪਰ ਅਗਰ ਦੇਖੋ ਤਾਂ ਪਿੱਛੇ ਵੀ ਲੋਕੀ ਇਹੀ ਗੱਲ ਨਹੀਂ ਹੈ ਚੀਜ਼ਾਂ ਬਰਾਬਰੀ ਦੀ ਅਸਲ ਮਤਲਬ ਜਿਹੜੀ ਉਹਨਾਂ ਦੀ ਬੇਸ ਹੈ ਉਹ ਤੇ ਇਹੀ ਹੈ, ਇਕੁਐਲਿਟੀ, ਬਰਾਬਰੀ ਔਰ ਫਿਰ ਆਮ ਆਦਮੀ ਦੀ ਗੱਲ ਕਰਨੀ। ਤੁਸੀਂ ਇਹ ਵੀ ਦੇਖੋ ਨਾ ਕਿ ਆਖਰੀ ਜਿਹੜਾ ਖੁਤਬਾ ਹੈ, ਜੀ ਹਾਂ ਜੀ ਹਾਂ, ਬੇਸ਼ੱਕ ਰਸੂਲ ਸਲਮ ਦਾ, ਅਸੀਂ ਤੇ ਮੁਸਲਮਾਨ ਹੈਗੇ ਹਾਂ ਤੇ ਸਾਨੂੰ ਤੇ ਹਿਸਟਰੀ ਅਗਰ ਵੇਖਣੀ ਹੈ ਤੇ ਇਸ ਤਰ੍ਹਾਂ ਵੇਖਣੀ ਚਾਹੀਦੀ। ਜੀ ਜੀ ਜੀ। ਉਹਦੇ 'ਚ ਉਹਨਾਂ ਨੇ ਕੀ ਕੀਤਾ? ਬਰਾਬਰੀ ਦੀ ਗੱਲ ਕੀਤੀ। ਅਰਬੀ ਨੂੰ ਅਜਮੀ ਤੇ ਅਜਮੀ ਨੂੰ ਅਰਬੀ ਤੇ ਗੋਰੇ ਨੂੰ ਕਾਲੇ ਤੇ ਕਾਲੇ ਨੂੰ ਗੋਰੇ ਤੇ ਕੋਈ ਫਕੀਰ ਹਾਸਲ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਅੱਗੇ ਵੱਧੇਗਾ ਉਹ ਤਕਵਾ 'ਚ ਵਧੇਗਾ, ਇਹ ਮਾਲ ਦੌਲਤ ਇਹਨਾਂ ਚੀਜ਼ਾਂ ਨਾਲ ਨਹੀਂ। ਤੇ ਇੱਕ ਹੋਰ ਵੀ ਚੀਜ਼ ਹੈ, ਜਦੋਂ ਉਹਨਾਂ ਨੇ ਹਿਜਰਤ ਕੀਤੀ ਸੀ ਮਦੀਨਾ, ਤੇ ਉੱਥੇ ਜਾ ਕੇ ਕੀ ਕੀਤਾ ਸੀ? ਉਹਨਾਂ ਨੇ ਕਿਹਾ ਤਾਂ ਆਪਣਾ ਅੱਧਾ ਜਿਹੜਾ ਇਹਨਾਂ ਨੂੰ ਦੇ ਦਿਓ। ਅੱਧਾ ਦੇਣ ਦਾ ਕੀ ਮਤਲਬ ਹੈ? ਬਿਲਕੁਲ ਸਹੀ। ਦੇਖੋ ਨਾ, ਅਨਸਾਰ ਨੇ ਮੁਹਾਜਰੀਨ ਨੂੰ ਉਹਨਾਂ ਨੇ ਕਿਹਾ ਅਗਰ ਤੁਸੀਂ ਵਾਕਈ ਸਮਝ ਜਾਓਗੇ ਤੁਸੀਂ ਇਹਨਾਂ ਦੇ ਨਾਲ ਹੈਗੇ ਹੋ ਤਾਂ ਫਿਰ ਆਪਣਾ ਅੱਧਾ ਸਮਾਨ ਇਹਨਾਂ ਨੂੰ ਦੇ ਦਿਓ। ਬਿਲਕੁਲ ਸਹੀ। ਤੇ ਬਰਾਬਰੀ ਜਿਹੜੀ ਹੈ ਨਾ, ਉਹਦਾ ਕਨਸੈਪਟ ਪੂਰੀ ਦੁਨੀਆ ਦੇ तमाम ਰਿਲੀਜਨਸ, तमाम, ਮੈਂ ਪਹਿਲੇ ਵੀ ਕਿਹਾ ਕਿ ਇਨਕਲਾਬੀ, ਉਹਨਾਂ ਦੇ ਦਿਲ ਵਿੱਚ ਹਮੇਸ਼ਾ ਤੋਂ ਰਹੀ ਹੈ। ਤੇ ਇਹੀ ਸੋਚ ਲੈ ਕੇ ਫਿਰ ਤੁਸੀਂ ਆਪਣੀ ਪਾਰਟੀ ਦਾ ਵੀ ਨਾਂ ਬਰਾਬਰੀ ਪਾਰਟੀ ਰੱਖਿਆ। ਬਰਾਬਰੀ ਪਾਰਟੀ ਇਸ ਵਾਸਤੇ ਰੱਖਿਆ, ਪਹਿਲੇ ਮੈਨੂੰ ਲੋਕਾਂ ਨੇ ਕਿਹਾ ਕਿ ਇਹਦਾ ਨਾਂ ਨਾ ਮੁਸਾਵਾਤ ਰੱਖੋ, ਮੁਸਾਵਾਤ ਪਾਰਟੀ। ਮੈਂ ਕਿਹਾ ਮੁਸਾਵਾਤ ਜਦੋਂ ਮੈਂ ਕਰਾਂਗਾ ਨਾ ਤੇ ਉਹਦੇ ਅੰਦਰ ਲੱਗਦਾ ਇਸ ਤਰ੍ਹਾਂ ਹੈ ਕਿ ਮੈਂ ਫਿਰ ਸਿਰਫ ਮੁਸਲਮਾਨਾਂ ਦੀ ਬਰਾਬਰੀ ਦੀ ਗੱਲ ਕਰ ਰਿਹਾ, ਕਿਉਂਕਿ ਉਹ ਸਾਡੇ ਨਾਲ ਸਿਰਫ ਆਮ ਤੌਰ 'ਤੇ ਹੁੰਦਾ ਨਾ, ਜਿਸ ਤਰ੍ਹਾਂ ਕੁਝ ਲੋਕ ਮੁਸਾਵਾਤ ਮੁਹੰਮਦੀ ਦੀ ਗੱਲ ਕਰਦੇ ਨੇ। ਤੇ ਇਸੇ ਤਰ੍ਹਾਂ ਜਦੋਂ ਭੁੱਟੋ ਸਾਹਿਬ ਨੇ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਇਸਲਾਮਿਕ ਸੋਸ਼ਲਿਜ਼ਮ, ਜੀ ਜੀ, ਸੋਸ਼ਲਿਜ਼ਮ ਹਮਾਰੀ ਮੈਸ਼ੀਅਤ ਹੈ, ਇਸਲਾਮ ਹਮਾਰਾ ਦੀਨ ਹੈ। ਅਸੀਂ ਕਿਉਂਕਿ ਇੰਟਰਨੈਸ਼ਨਲਿਸਟ ਹੈਗੇ ਹਾਂ, ਮੇਰਾ ਮਜ਼ਹਬ ਮੇਰੇ ਨਾਲ ਹੈ, ਮੈਂ ਪਾਕਿਸਤਾਨੀ ਹਾਂ ਤੇ ਬਹੁਤ ਸੱਚਾ ਤੇ ਪੱਕਾ ਮੁਸਲਮਾਨ ਹਾਂ, ਪਰ ਇਸ ਮੁਲਕ 'ਚ ਬਰੇਲਵੀ, ਦੇਵਬੰਦੀ, ਅਹਿਲੇ ਹਦੀਸ, ਵਹਾਬੀ ਤੇ ਅਲੱਗਾ ਨੇ, ਇੱਕ ਤੇ ਸੈਕਟਸ ਹੈਗੇ ਨੇ ਲੋਕਾਂ ਦੇ। ਜੀ ਜੀ। ਮੇਰਾ ਵੀ ਇਸ ਤਰ੍ਹਾਂ ਕੋਈ ਸਬ ਸੈਕਟ ਹੋਵੇਗਾ ਨਾ। ਇਸੇ ਤਰ੍ਹਾਂ ਜਿਹੜੇ ਸਾਡੇ ਮਸੀਹੀ ਲੋਕ ਨੇ, ਹਿੰਦੂ ਲੋਕ ਨੇ, ਸਿੱਖ ਲੋਕ ਨੇ, ਇਹ ਤੇ ਇਸ ਮੁਲਕ 'ਚ ਹੀ ਕਾਫੀ ਸਾਰੇ ਲੋਕ ਰਹਿੰਦੇ ਨੇ। ਫਿਰ ਅਗਰ ਤੁਸੀਂ ਦੁਨੀਆ 'ਚ ਵੇਖੋ ਤੇ ਬਰਾਬਰੀ ਦਾ ਕਨਸੈਪਟ ਤੇ ਇੰਟਰਨੈਸ਼ਨਲ ਹੈਗਾ, ਤੇ ਅਸੀਂ ਸੋਸ਼ਲਿਜ਼ਮ ਦੀ ਗੱਲ ਕਰਨੀ ਹੈ ਤਾਂ ਉਹ ਗਲੋਬਲ ਸੋਸ਼ਲਿਜ਼ਮ ਦੀ ਗੱਲ ਕਰਨੀ ਹੈ। ਤੇ ਇਸ ਵਾਸਤੇ ਮੈਂ ਕਿਹਾ ਬਰਾਬਰੀ ਬਿਹਤਰ ਵਰਡ ਹੈ, ਕਿਉਂਕਿ तमाम ਮਜ਼ਾਹਬ ਸਾਰਾ ਹੀ ਕਵਰ ਹੋ ਜਾਂਦਾ, ਸਾਰੇ ਮਜ਼ਾਹਬ, तमाम ਮੁਲਕ ਇਹਦੇ ਅੰਦਰ ਆ ਜਾਂਦੇ ਨੇ। ਅੱਛਾ, ਗੁੱਡ। ਅੱਛਾ ਸਰ, ਤੁਸੀਂ ਇੰਜੀਨੀਅਰਿੰਗ ਯੂਨੀਵਰਸਿਟੀ ਤੋਂ ਡਿਗਰੀ ਲਿੱਤੀ, ਇੰਜੀਨੀਅਰਿੰਗ ਦੀ, ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਲਿੱਤੀ, ਬੜੀ ਇੰਪੋਰਟੈਂਟ ਡਿਗਰੀ। ਉਹ ਪੇਰੈਂਟਸ ਦਾ ਖਿਆਲ ਹੁੰਦਾ ਕਿ ਜੀ ਸਾਡਾ ਪੁੱਤਰ ਇੰਜੀਨੀਅਰ ਬਣੇਗਾ, ਡਾਕਟਰ ਬਣੇਗਾ, ਤੇ ਇੰਜੀਨੀਅਰ ਬਣ ਕੇ ਤੁਸੀਂ ਗੁਲੂਕਾਰੀ ਸ਼ੁਰੂ ਕਰ ਦਿੱਤੀ। ਇਹ ਕੀ ਚੀਜ਼ ਸੀ ਸਰ? ਅੱਛਾ ਅਜਮਲ ਸਾਹਿਬ, ਮੈਂ ਨਾ ਸਟਾਰਟ ਕਰਤੀ ਸੀ ਪਹਿਲੇ, ਮੈਂ ਜਦ ਇੰਜੀਨੀਅਰਿੰਗ ਯੂਨੀਵਰਸਿਟੀ ਲਾਹੌਰ ਵਿੱਚ ਪੜ੍ਹਦਾ ਸੀ। ਜੀ ਜੀ। ਤੇ ਉਸ ਲਈ ਹੀ ਮੈਂ ਜੂਪੀਟਰਸ ਇੱਕ ਬਹੁਤ ਵੱਡਾ ਬੈਂਡ ਸੀ ਪਾਕਿਸਤਾਨ ਦਾ, ਉਹਨਾਂ ਦਾ ਲੀਡ ਸਿੰਗਰ ਉਸ ਜ਼ਮਾਨੇ 'ਚ ਇੱਕ ਦੋ ਚੇਂਜ ਹੋਏ, ਫਿਰ ਉਹਨਾਂ ਨੂੰ ਇੱਕ ਐਸੇ ਬੰਦੇ ਦੀ ਤਲਾਸ਼ ਸੀ ਜਿਹੜਾ ਉਹਨਾਂ ਦੇ ਬੈਂਡ ਨੂੰ ਲੈ ਕੇ ਚੱਲ ਸਕਦਾ। ਉਹ ਵੱਡਾ ਬੈਂਡ ਸੀ ਉਸ ਜ਼ਮਾਨੇ 'ਚ, ਸਿਰਫ ਦੋ ਵੱਡੇ ਬੈਂਡ ਸਨ ਪਾਕਿਸਤਾਨ ਦੇ ਅੰਦਰ, ਗਰੁੱਪ ਸਨ, ਇੱਕ ਜੂਪੀਟਰ ਸੀ ਤੇ ਇੱਕ ਵਾਈਟਲ ਸਾਇੰਸ। ਤੇ ਜਦੋਂ ਮੇਰੇ ਉੱਤੇ ਕੋਰਾ ਇਸ ਵਾਸਤੇ ਨਿਕਲਿਆ, ਮੈਂ ਇੰਜੀਨੀਅਰਿੰਗ ਯੂਨੀਵਰਸਿਟੀ ਲਾਹੌਰ ਵਿੱਚ ਮਿਊਜ਼ਿਕ ਸਟੱਡੀ ਦਾ ਪ੍ਰੈਜ਼ੀਡੈਂਟ ਸੀ। ਅੱਛਾ। ਤੇ ਉੱਥੇ ਅਸੀਂ ਸ਼ੋਅ ਕਰਵਾਇਆ, ਉੱਥੇ ਮੈਂ ਵੀ ਗਾ ਦਿੱਤਾ। ਉਹਨਾਂ ਨੇ ਮੈਨੂੰ
ਪਿਕ ਕਰ ਲਿਆ approach ਨਜ਼ਰਾਂ ਕਰ ਲਿਆ। ਤੋਂ। ਉਹਦੇ ਬਾਅਦ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਉਹਨਾਂ ਨੇ ਕਿਹਾ ਜੀ ਸਾਡੇ ਕੋਲ ਆਓ। ਤੇ ਮੈਨੂੰ ਯਾਦ ਹੈ ਮੈਂ ਸ਼ਰਤ ਇਹ ਰੱਖੀ ਸੀ ਕਿ ਅਗਰ ਤੁਸੀਂ ਮੈਨੂੰ ਸੁਣਿਆ ਤਾਂ ਅਗਰ ਤੁਸੀਂ ਮੈਨੂੰ ਰੱਖਣਾ ਹੈ ਤਾਂ ਮੈਂ ਆਵਾਂਗਾ, ਮੈਂ ਟ੍ਰਾਇਲ ਦੇਣ ਨਹੀਂ ਆਉਣਾ। ਅੱਛਾ ਹਾਂ, ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਅੱਛਾ ਹੈ। ਅਲੀ ਅਜ਼ਮਤ ਨਾਲ ਕੈਸੀ ਦੋਸਤੀ ਰਹੀ? ਅਲੀ ਅਜ਼ਮਤ ਦੇ ਨਾਲ ਬੜੀ ਚੰਗਾ ਤਾਲੁਕ ਰਿਹਾ ਹੈ, ਅੱਜ ਵੀ ਚੰਗਾ ਤਾਲੁਕ ਹੀ ਹੈ। ਉਹਦਾ ਸ਼ਰਾਰਤੀ ਜਿਹਾ ਆਦਮੀ ਹੈ, ਉਹਦੀ ਤਬੀਅਤ ਦੇ ਥੋੜਾ ਜਿਹਾ ਨਾ ਹੋਏਗਾ ਮौज ਮਸਤੀ ਹੈਗੀ। ਉਹ ਮੇਰੇ ਨਾਲ ਅਲੀ ਦਾ ਮਿਊਜ਼ਿਕ ਦੇ ਅੰਦਰ ਤਾਲੁਕ ਨਹੀਂ ਬਣਿਆ ਕਿਉਂਕਿ ਅਲੀ ਛੱਡ ਚੁੱਕਿਆ ਸੀ ਚੁਪੜੇ ਜਦੋਂ ਮੈਂ ਚੁਪੜੇ ਜੁਆਇਨ ਕੀਤਾ। ਅੱਛਾ ਅੱਛਾ ਹਾਂਜੀ, ਅਲੀ ਉਸਲੇ ਜਨੂਨ ਵਿੱਚ ਜਾ ਚੁੱਕਿਆ ਸੀ। ਅੱਛਾ ਜਨੂਨ ਚ ਜਾ ਚੁੱਕੇ ਸੀ। ਪਰ ਤਾਲੁਕਾਤ ਮੇਰੇ ਚੰਗੇ ਨੇ ਉਹਦੇ ਨਾਲ। ਬਿਲਕੁਲ ਠੀਕ ਹੈ, ਸਹੀ ਹੈ। ਬਲਕਿ ਮੈਨੂੰ ਉਹਨੇ ਇੱਕ ਵਾਰ ਕਿਹਾ ਸੀ ਕਿ ਇਹ ਜਿਹੜਾ ਇਨਕਲਾਬੀ ਨਜ਼ਰੀਆ ਹੈਗਾ ਤੇ ਮੈਨੂੰ ਪਸੰਦ ਹੈ ਤੁਹਾਡਾ, ਤੇ ਕਦੀ ਕੋਈ ਮੇਰੀ ਜ਼ਰੂਰਤ ਪਈ ਤਾਂ ਮੈਨੂੰ ਦੱਸਣਾ। ਤੇ ਕਦੀ ਉਹਨਾਂ ਨੂੰ ਆਫਰ ਨਹੀਂ ਦਿੱਤੀ ਜੁਆਇਨ ਕਰਨ ਦੀ? ਨਹੀਂ, ਮੈਂ ਨਹੀਂ ਕਹਿੰਦਾ ਕਿਸੇ ਨੂੰ, ਅੱਛਾ ਚੰਗਾ ਨਹੀਂ ਲੱਗਦਾ ਮੈਨੂੰ। ਇਹ ਜਦੋਂ ਵੱਡੀ ਮੂਵਮੈਂਟ ਬਣੇਗੀ ਨਾ ਤੇ ਇਹ ਬਣੇਗੀ ਗਰੀਬ ਆਦਮੀ ਦੇ ਨਾਲ। ਇਹ ਸੋਸ਼ਲਿਜ਼ਮ ਕਦੀ ਵੀ ਮਿਡਲ ਕਲਾਸ ਸੈਂਟਰਿਕ ਨਹੀਂ ਹੁੰਦਾ। ਮਿਡਲ ਕਲਾਸ ਆਂਦੀ ਹੈ ਇਹਦੇ ਅੰਦਰ ਆਪਣੀ ਮਰਜ਼ੀ ਨਾਲ ਆਂਦੀ ਹੈ, ਜਿਹੜੇ ਪੜ੍ਹੇ ਲਿਖੇ ਲੋਕ ਹੁੰਦੇ ਨੇ। ਪਰ ਜਿਨ੍ਹਾਂ ਨੂੰ ਤੁਸੀਂ ਮੁਨਜ਼ਮ ਕਰਨਾ ਹੁੰਦਾ ਉਹ ਗਰੀਬ ਲੋਕ ਹੁੰਦੇ ਨੇ। ਗਰੀਬ ਲੋਕ ਦਾ ਮਤਲਬ ਇਹ ਹੈ ਕਿ ਲੋਅਰ ਮਿਡਲ ਕਲਾਸ ਵੀ ਆ ਜਾਂਦੀ ਉਹਦੇ ਅੰਦਰ, ਜਿਨ੍ਹਾਂ ਦੀ ਆਮਦਨੀ 50,000 75,000 ਮੁਸ਼ਕਿਲ ਨਾਲ ਹੁੰਦੀ ਹੈ, ਲੱਖ ਤੋਂ ਥੱਲੇ ਥੱਲੇ। ਤੇ ਇਹ ਲੋਕ ਜ਼ਿਆਦਾ ਮੁਨਜ਼ਮ ਹੁੰਦੇ ਨੇ ਸੋਸ਼ਲਿਜ਼ਮ ਦੇ ਅੰਦਰ, ਇਹਨਾਂ ਨੂੰ ਸਮਝ ਆਉਂਦੀ। ਤੇ 20 ਕਰੋੜ ਲੋਕ ਹੈਗੇ ਨੇ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਕਿ ਪਾਕਿਸਤਾਨ ਵਿੱਚ। ਤੇ ਉਹਨਾਂ ਨੂੰ ਮੁਨਜ਼ਮ ਕਰਨ ਵਾਸਤੇ ਕੋਈ ਹਿਲਜੁਲ ਹੋ ਰਹੀ ਹੈ? ਉਹਨਾਂ ਨੂੰ ਮੁਨਜ਼ਮ ਕਰਨ ਵਾਸਤੇ ਮਿਡਲ ਕਲਾਸ ਦੇ ਕਾਫੀ ਸਾਰੇ ਲੋਕ ਚਾਹੀਦੇ ਹੁੰਦੇ ਨੇ। ਉਹ ਕਹਿੰਦੇ ਨੇ ਕਿ ਮਤਲਬ ਸਾਡੀ ਇੱਕ ਸੇਇੰਗ ਹੈਗੀ ਹੈ ਜੋ ਸੋਸ਼ਲਿਜ਼ਮ ਦੇ ਅੰਦਰ, ਕਿ ਮਿਡਲ ਕਲਾਸ ਜਿਹੜੀ ਹੈ ਨਾ ਉਹ ਸਭ ਤੋਂ ਜ਼ਿਆਦਾ ਐਕਚੁਅਲੀ ਰਿਐਕਸ਼ਨਰੀ ਹੈਗਾ ਤਬਕਾ। ਕਿਉਂਕਿ ਇਹਨਾਂ ਦੇ ਮਾਰਕਸ ਨੇ ਕਿਹਾ ਸੀ ਕਿ ਇਹਨਾਂ ਦੇ ਪੈਰ ਜਿਹੜੇ ਹੁੰਦੇ ਨੇ ਉਹ ਚਿੱਕੜੇ ਹੁੰਦੇ ਨੇ, ਚਿੱਕੜੇ ਨਜ਼ਰਾਂ ਆਸਮਾਨ ਦੀ ਤਰਫ ਹੁੰਦੀਆਂ ਨੇ। ਅੱਜ ਕੱਲ੍ਹ ਪ੍ਰੋਬਲਮ ਹੈ ਵੇ ਕਿ ਪਾਕਿਸਤਾਨ ਦੇ ਅੰਦਰ ਨਾ ਸੋਸ਼ਲਿਜ਼ਮ ਦੇ ਬਾਰੇ ਲੋਕੀ ਜਾਣਦੇ ਨਹੀਂ, ਪਤਾ ਹੀ ਨਹੀਂ ਲੋਕਾਂ ਨੂੰ। ਨੌਜਵਾਨਾਂ ਨੂੰ ਇਸ ਵਾਸਤੇ। ਮੈਂ ਇਸ ਵਾਸਤੇ ਤੁਹਾਨੂੰ ਪੁੱਛ ਰਿਹਾ ਹਾਂ ਨਾ ਕਿ ਇੱਕ ਤੁਸੀਂ ਬੜਾ ਮੁਸ਼ਕਿਲ ਜਿਹੜਾ ਕੰਮ ਹੈ ਤੁਸੀਂ ਚੁਣਿਆ ਹੈ, ਤੇ ਇਹਨੂੰ ਕਰਨ ਵਾਸਤੇ ਬੜੀ ਜਦੋਜਹਿਦ ਦੀ ਜ਼ਰੂਰਤ ਹੈ, ਬੜੀ ਸਟਰਗਲ ਦੀ ਜ਼ਰੂਰਤ ਹੈ। ਅਜਮਲ ਸਾਹਿਬ, ਸਭ ਤੋਂ ਪਹਿਲੀ ਜਦੋਂ ਜੋ ਤੁਸੀਂ ਇਹ ਕਰ ਰਹੇ ਹੋ ਇਸ ਲਈ ਕਿ ਲੋਕਾਂ ਤੱਕ ਆਪਣੀ ਪਾਰਟੀ ਦਾ ਨਾਂ ਪਹੁੰਚਾਈਏ, ਉਹਨਾਂ ਨੂੰ ਦੱਸੀਏ ਕਿ ਜਵਾਦ ਅਹਿਮਦ ਦੀ ਇਹ ਪਾਰਟੀ ਹੈ ਜਿਹਨੂੰ ਤੁਸੀਂ ਮਿਊਜ਼ਿਕ ਦੇ ਹਵਾਲੇ ਨਾਲ ਜਾਣਦੇ ਹੋ। ਉਹਦੇ ਸਭ ਤੋਂ ਵੱਡੀ ਰੁਕਾਵਟ ਸਾਡੇ ਸਾਹਮਣੇ ਜਿਹੜੀ ਹੈ ਨਾ ਉਹ ਹੈਗਾ ਮੀਡੀਆ ਆਪੇ। ਕਿਉਂਕਿ ਅਸੀਂ ਆਮ ਲੋਕਾਂ ਦੀ ਪਾਰਟੀਆਂ, ਸਾਡੇ ਕੋਲ ਬਹੁਤ ਜ਼ਿਆਦਾ ਫੰਡਸ ਨਹੀਂ ਹੈਗੇ। ਸੋਸ਼ਲ ਮੀਡੀਆ ਤੇ ਅਸੀਂ ਇੰਨੇ ਜ਼ਿਆਦਾ ਪੈਸੇ ਨਹੀਂ ਲਾ ਸਕਦੇ ਜਿੰਨੀ ਬਾਕੀ ਪਾਰਟੀਆਂ ਲਾ ਸਕਦੀਆਂ। ਇਹੀ ਵਜ੍ਹਾ ਹੈ ਕਿ ਸੋਸ਼ਲ ਮੀਡੀਆ ਤੇ ਤੁਹਾਡੇ ਹਾਲੇ ਫਾਲੋਅਰਸ ਇੰਨੇ ਜ਼ਿਆਦਾ ਨਹੀਂ ਨੇ। ਨਹੀਂ, ਉਹ ਇਸ ਵਾਸਤੇ ਨਹੀਂ ਹੈਗੇ ਕਿਉਂਕਿ ਪੀਟੀਆਈ ਨੇ ਮੇਰੇ ਸਪੈਸ਼ਲੀ ਯਲਗਾਰ ਕੀਤੀ ਦੀ ਹੈ ਮੇਰੇ तमाम ਪੋਸਟਾਂ ਦੇ, तमाम ਅਕਾਊਂਟਸ ਦੇ ਉੱਤੇ। ਇਹ ਨਾ ਫੈਸ਼ਿਜ਼ਮ ਕਰਦੇ ਨੇ ਮੇਰੇ ਨਾਲ, ਇਹ ਰਿਪੋਰਟ ਕਰਦੇ ਨੇ ਮੇਰੀ ਪੋਸਟਾਂ ਨੂੰ, ਇਹ ਮੇਰੇ ਬਲੌਕ ਕਰਦੇ ਨੇ ਸਾਰੇ ਅਕਾਊਂਟਸ। ਇਹਨਾਂ ਲੋਕਾਂ ਨੂੰ ਕਹਿੰਦੇ ਨੇ ਬਲੌਕ ਕਰੋ, ਕਾਫੀ ਸਟਰੈਂਥ ਹੈਗੀ ਇਹਨਾਂ ਦੀ। ਉਹਦੇ ਬਾਅਦ ਫਿਰ ਰਿਪੋਰਟ ਜਦੋਂ ਕਰਦੇ ਨੇ ਨਾ ਮੇਰੀ ਰੀਚ ਹੀ ਰੁਕ ਜਾਂਦੀ ਹੈ। 1000 ਬੰਦਾ ਅਗਰ ਤੁਹਾਨੂੰ ਰਿਪੋਰਟ ਕਰੇ ਨਾ ਤੁਹਾਡੀ ਪੋਸਟ ਨੂੰ ਆਉਂਦੇ ਹੀ, ਤੇ ਉਹ ਐਲਗੋਰਿਥਮ ਸਮਝਦਾ ਹੈ ਕਿ ਇਹ ਕੋਈ ਪਤਾ ਨਹੀਂ ਕੀ ਹੈਗਾ ਇਸ ਪੋਸਟ ਵਿੱਚ, ਉਹਨਾਂ ਤੋਂ ਨਹੀਂ ਪਤਾ ਉਹਦੇ ਪਿੱਛੇ ਮਸ਼ੀਨੀ ਕੀ ਚੀਜ਼ ਚੀਜ਼ ਚੱਲ ਰਹੀ। ਤੇ ਜਦੋਂ ਤੱਕ ਉਹ AI ਉਹਨੂੰ ਵੇਖਦੀ ਹੈ ਜਾਂ ਉਹਦੀ ਵਿੱਚ ਜਦੋਂ ਵਾਰੀ ਆਉਂਦੀ ਹੈ ਜਾਂ ਜਦੋਂ ਤੱਕ ਇੱਕ ਮੈਨੂਅਲੀ ਕੋਈ ਬੰਦਾ ਵੇਖਦਾ, ਉਸ ਲਈ ਤੱਕ ਮੇਰੀ ਰੀਚ ਬਿਲਕੁਲ ਰੁਕ ਗਈ ਹੁੰਦੀ। ਇਸ ਵਜ੍ਹਾ ਤੋਂ ਮੇਰਾ ਸੋਸ਼ਲ ਮੀਡੀਆ ਮੁਤਾਸਰ ਹੋ ਰਿਹਾ ਤੇ ਇਹ ਕਾਫੀ ਜ਼ਿਆਦਾ ਇਹਨਾਂ ਨੇ ਮੇਰੇ ਨਾਲ ਇਹ ਕੰਮ ਕੀਤਾ। ਜਵਾਦ ਸਾਹਿਬ, ਤੁਸੀਂ ਸ਼ੁਰੂ 'ਚ ਕ੍ਰਿਕਟ ਵੀ ਬੜੀ ਖੇਲੀ, ਤੁਸੀਂ ਫਸਟ ਕਲਾਸ ਕ੍ਰਿਕਟ ਵੀ ਖੇਲੀ ਜੀ। ਤੇ ਮਤਲਬ ਉਸ ਵੇਲੇ ਬੀਇੰਗ ਏ ਕ੍ਰਿਕਟਰ ਤੁਸੀਂ ਇਮਰਾਨ ਨੂੰ ਵੀ ਦੇਖਦੇ ਸੋ। ਇਮਰਾਨ ਵੀ ਬੜਾ ਉਸ ਵੇਲੇ ਜੋਬਨ 'ਤੇ ਸੀ, ਉਹਦਾ ਕੈਰੀਅਰ ਵੀ। ਉਸ ਵੇਲੇ ਵੀ ਉਹਨੂੰ ਤੁਸੀਂ ਪਸੰਦ ਕਰਦੇ ਸੋ ਜਾਂ ਨਾ ਪਸੰਦ ਕਰਦੇ ਸੋ? ਨਹੀਂ, ਮੈਂ ਬਿਲਕੁਲ ਪਸੰਦ ਕਰਦਾ ਸੀ। ਮੈਂ 2-4 ਲੋਕਾਂ ਨੂੰ ਬੜਾ ਪਸੰਦ ਕਰਦਾ ਸੀ। ਇੱਕ ਉਹ ਤਾਂ ਖੈਰ ਮੇਰੇ ਤੋਂ ਪਹਿਲੇ ਹੀ ਸਨ, ਪਰ ਡੌਨ ਬ੍ਰੈਡਮੈਨ ਮੇਰੇ ਵਾਲਿਦ ਸਾਹਿਬ ਬੜਾ ਜ਼ਿਕਰ ਕਰਦੇ ਸੀ। ਫਿਰ ਉਹਨਾਂ ਦੀ ਕੁਝ ਵੀਡੀਓਜ਼ ਮੈਂ ਵੇਖੀਆਂ ਵੀ ਸਨ, ਫਿਰ ਉਹਨਾਂ ਦੇ ਮੈਂ ਰਿਕਾਰਡਸ ਵੇਖਦਾ ਸੀ, ਬੜਾ ਹੈਰਾਨ ਹੁੰਦਾ ਸੀ। ਫਿਰ ਉਹਦੇ ਬਾਅਦ ਵਿਵਿਨ ਰਿਚਰਡਸ ਮੈਨੂੰ ਬੜੇ ਪਸੰਦ ਸਨ। ਇਮਰਾਨ ਖਾਨ ਚੌਥੇ ਨੰਬਰ ਦਾ ਸੀ, ਮਾਜਿਦ ਖਾਨ ਉਸ ਤੋਂ ਉਹਨਾਂ ਤੋਂ ਪਹਿਲੇ। ਮਾਜਿਦ ਖਾਨ ਮੈਨੂੰ ਬੜੇ ਪਸੰਦ ਸੀ। ਬਲਕਿ ਇੱਕ ਦਫਾ ਮੇਰੀ ਮਾਜਿਦ ਖਾਨ ਜਦੋਂ PTV ਦੇ ਬਣ ਗਏ ਸੀ, ਹੈੱਡ ਬਣ ਗਏ ਸੀ ਇਸਲਾਮਾਬਾਦ ਵਿੱਚ, ਤੇ ਮੈਂ ਇਸਲਾਮਾਬਾਦ ਕੋਈ ਸ਼ੋਅ ਕਰਨ ਗਿਆ ਤੇ ਅੰਦਰ ਆ ਰਹੇ ਸੀ PTV ਤੇ ਮੈਂ ਬਾਹਰ ਜਾ ਰਿਹਾ ਸੀ, ਤੇ ਇਹਨਾਂ ਨੇ ਮੈਨੂੰ ਕਿਹਾ ਕਿ ਔਰ ਜਵਾਦ ਆਪ ਠੀਕ ਠਾਕ ਹੈ, ਸਭ ਖੈਰੀਅਤ। ਤੇ ਮੈਨੂੰ ਇੰਨਾ ਮਜ਼ਾ ਆਇਆ। ਮੈਂ ਕਿਹਾ ਵੇਖੋ ਜ਼ਰਾ, ਮੈਨੂੰ ਉਸ ਲਈ ਕਿਉਂਕਿ ਨਵਾਂ ਮੈਂ ਹਲੇ ਉੱਭਰ ਰਿਹਾ ਸੀ ਨਾ। ਜੀ। ਮੈਂ ਸੋਚਿਆ ਕਿ ਇਹਨਾਂ ਨੂੰ
ਪਤਾ ਨਹੀਂ ਗਾ ਕਿ ਫਿਰ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਮੈਂ ਤਾਂ ਤੁਹਾਨੂੰ ਨਾ ਬੜਾ ਪਸੰਦ ਐਡਮਾਇਰ ਕਰਦਾ ਜੀ ਹਾਂਜੀ ਮੇਰੀ ਤਾਂ ਤੁਹਾਡੇ ਨਾਲ ਬੜੀ ਇੱਕ ਵਾਬਸਤਗੀ ਹੈਗੀ ਹੈ ਤੇ ਇਹ ਚਾਰ ਲੋਕ ਮੈਨੂੰ ਜ਼ਿਆਦਾ ਪਸੰਦ ਸਨ ਪਰ ਇਮਰਾਨ ਖਾਨ ਦੇ ਨਾਲ ਜੇ ਮਸਲਾ ਹੋਇਆ ਨਾ ਉਹ ਇਹ ਹੋਇਆ ਮੇਰਾ ਕਿ ਇੱਕ ਤੇ ਇਹਨਾਂ ਨੇ ਮੇਰੇ ਨਾਲ ਜੋ ਕੀਤਾ ਇਸ ਤਰ੍ਹਾਂ ਪਹਿਲੇ ਮੈਨੂੰ ਪਾਰਟੀ 'ਚ ਆਉਣ ਦੀ ਆਫਰ ਕੀਤੀ 2013 ਚ 4 ਦਫਾ ਤੇ ਜਦੋਂ ਮੈਂ ਆਪਣੀ ਪਾਰਟੀ ਬਣਾਈ ਤੇ ਮੇਰੇ ਨਾਲ ਬਦਤਮੀਜ਼ੀ ਸ਼ੁਰੂ ਕਰਵਾ ਛੱਡੀ। ਅੱਛਾ ਜੀ। ਤੇ ਜੋ ਸਭ ਕ੍ਰਿਕਟ ਤੁਸੀਂ ਸ਼ੁਰੂ ਕੀਤੀ ਫਸਟ ਕਲਾਸ ਕ੍ਰਿਕਟ ਵੀ ਖੇਲੀ ਤੇ ਛੱਡ ਕਿਉਂ ਦਿੱਤੀ ਕ੍ਰਿਕਟ? ਕਿਉਂਕਿ ਉਸ ਲਈ ਮੈਨੂੰ ਲੱਗਿਆ ਸੀ ਕਿ ਪਤਾ ਕਿ ਜਾਂ ਤਾਂ ਮੈਂ ਮੌਸੀਕੀ ਕਰ ਸਕਣਾ ਜਾਂ ਕ੍ਰਿਕਟ ਖੇਡ ਸਕਣਾ। ਅੱਛਾ ਇੱਕੋ ਟਾਈਮ ਦੇ ਉੱਤੇ ਮੈਂ ਇੰਡੀਅਨ ਯੂਨੀਵਰਸਿਟੀ ਲਾਹੌਰ ਦਾ ਕਪਤਾਨ ਵੀ ਸੀ ਤੇ ਨਾਲ ਮੈਂ ਮਿਊਜ਼ਿਕ ਸਟੱਡੀ ਦਾ ਪ੍ਰੈਜ਼ੀਡੈਂਟ ਵੀ ਸੀ। ਨਾਲ ਮੈਂ ਜੁਪੜੇ ਦੀ ਵੀ ਗਾਉਂਦਾ ਸੀ। ਹਾਂ ਅੱਛਾ ਤੇ ਹੁਣ ਵੇਖੋ ਨਾ ਤੇ ਤੁਸੀਂ ਜਦੋਂ ਤੁਸੀਂ ਮਸ਼ਹੂਰ ਹੋਣਾ ਹੁੰਦਾ ਹੈ ਕਿ ਤੁਸੀਂ ਪੂਰੇ ਮੁਲਕ 'ਚ ਜਾਣੇ ਜਾਓ ਜੀ ਜੀ ਤੇ ਮੈਂ ਤੇ ਇਸ ਵਾਸਤੇ ਇਹ ਕਰ ਰਿਹਾ ਸੀ ਕਿਉਂਕਿ ਆਖਿਰਕਾਰ ਮੇਰਾ ਜਿਹੜਾ ਪੜਾਅ ਸੀ ਉਹ ਤੇ ਸਿਆਸਤ ਸੀ। ਸਾਰਿਆਂ ਨੂੰ ਪਤਾ ਸੀ ਮੇਰੇ ਦੇ ਲੋਕਾਂ ਦੇ ਸਾਰਿਆਂ ਨੂੰ ਪਤਾ ਸੀ ਕਿ ਇਹਨੇ ਸਿਆਸਤ ਕਰਨੀ। ਮੇਰੇ ਦੀਵਾਰ ਦੇ ਉੱਤੇ ਲਿਖਿਆ ਹੁੰਦਾ ਸੀ ਮੇਰੇ ਕਮਰੇ ਦੀ ਦੀਵਾਰ ਦੇ ਉੱਤੇ। ਅੱਛਾ ਹਾਂਜੀ ਮੈਂ ਉਹ ਗੱਲ ਕਰ ਰਿਹਾ ਐਫਐਸਸੀ ਦੀ ਜ਼ਬਰਦਸਤ ਐਫਐਸਸੀ ਦੇ ਜ਼ਮਾਨੇ ਅੱਛਾ ਵਿੱਚ। ਹਾਂਜੀ ਤੇ ਇਸ ਵਾਸਤੇ ਫਿਰ ਮੈਂ ਸੋਚਿਆ ਕਿ ਜਲਦੀ ਸ਼ੋਹਰਤ ਜਿਹੜੀ ਹੈ ਨਾ ਉਹ ਇਹਦੇ 'ਚ ਮਿਲ ਸਕਦੀ ਹੈ। ਕ੍ਰਿਕਟ ਵਿੱਚ ਬਹੁਤ ਮਿਹਨਤ ਕਰਨੀ ਪਏਗੀ ਪੜ੍ਹਾਈ ਵੀ ਛੱਡਣੀ ਪੜੇਗੀ ਜਾਂ ਉਹਨੂੰ ਉਹ ਮੁਤਾਸਰ ਬਹੁਤ ਹੋਵੇਗੀ। ਮਿਊਜ਼ਿਕ ਨਾਲ ਨਾਲ ਚੱਲ ਸਕਦਾ ਇਸ ਵਾਸਤੇ ਫਿਰ ਮੈਂ ਕ੍ਰਿਕਟ ਛੱਡੀ।